ਜੀ। ਇੱਕ ਸੀਗਾ ਕੋਈ ਸੁਦਾਗਰ, ਅੱਛਾ ਮੈਂ ਜੀ। ਉਹਨੇ ਜਾਨਵਰ ਰੱਖੇ ਹੋ ਸੀਗੇ ਹਾਂਜੀ। ਤੇ ਇੱਕ ਸੀ ਖੋਤਾ ਵਿੱਚ ਅੱਛਾ ਜੀ। ਤੇ ਢੱਗਾ ਵੀ ਸੀ, ਢੱਗੇ ਵੀ ਸੀਗੇ। ਹਾਂਜੀ। ਹੁਣ ਜਿਸ ਵੇਲੇ ਨਾ ਉਹਨੇ ਜੇਸੀ ਬੈਠਕ ਉਸੇ ਸੁਬਹ ਆਉਣੀ ਸੀ ਨਾ, ਹਾਂਜੀ। ਖੋਤੇ ਨੇ ਨਾ ਮਸ਼ਵਰਾ ਦਿੱਤਾ ਢੱਗੇ ਨੂੰ ਹਾਂਜੀ। ਕਿ ਢੱਗਿਆ ਤੈਨੂੰ ਤਾਂ ਸਾਰਾ ਦਿਨ ਬੇਲਣੇ ਜਾਂਦੇ ਆ, ਇਹਨਾਂ ਦੀਆਂ ਪੱਤਾਂ ਭਰਦੇ ਆ, ਹਾਂਜੀ। ਉੱਤੇ ਪਹਾੜਾ ਢਾਉਂਦੇ ਆ ਤੇਰੇ ਤੇ, ਤੂੰ ਨਾ ਹੁਣ ਏਦਾਂ ਹੋ ਜਾ ਕਿ ਬਹੁਤ ਤੇਰੀ ਤਾਂ ਮੁਸ਼ਕਲ ਹੋਵੇ। ਹਾਂਜੀ। ਉਹਨੇ ਕਿਹਾ ਮੈਂ ਕੀ ਕਰਾਂ। ਹਾਂਜੀ। ਉਹਨੇ ਕਿਹਾ ਕਿ ਤੂੰ ਨਾ ਬਿਮਾਰ ਹੋ ਕੇ ਪੈ ਜਾ। ਅੱਛਾ ਜੀ। ਠੀਕ ਹੈ, ਜੇ ਮਾਲਕ ਨੇ ਆਉਣਾ ਨਾ ਤੂੰ ਸਿਰੇ ਹੀ ਨਾ ਚੱਕੀ, ਅੱਛਾ ਜੀ। ਜਗਾਲੀ ਵੀ ਨਾ ਕਰੀ। ਅੱਛਾ ਜੀ। ਹੁਣ ਜੀ ਉਹ ਢੱਗਾ ਜਿਹੜਾ ਉਹ ਪਿਆ ਰਿਹਾ, ਸੁਦਾਗਰ ਸੁਣਦਾ ਸੀ ਗੱਲਾਂ। ਅੱਛਾ ਜੀ। ਸੁਦਾਗਰ ਜਿਹੜਾ ਉਹ ਚਰਿੰਦਿਆਂ ਪਰਿੰਦਿਆਂ ਦੀਆਂ ਗੱਲਾਂ ਸਮਝਦਾ ਸੀਗਾ। ਅੱਛਾ ਜੀ। ਉਹਨੇ ਜਿਲੇ ਦੇਖ ਕੇ ਤਾਂ ਹੱਸਿਆ। ਉਹਨੇ ਕਿਹਾ ਕਿ ਅੱਜ ਨਾ ਆਪਣੇ ਮੁਲਾਜ਼ਮਾਂ ਨੂੰ ਕਿਹਾ ਨੌਕਰਾਂ ਨੂੰ ਖੋਤੇ ਨੂੰ ਲਿਜਾਓ ਅੱਛਾ। ਤੇ ਜੇ ਅੱਗੇ 5 ਪੱਤਾਂ ਭਰਦੇ ਆ ਨਾ 6 ਪੱਤਾਂ ਭਰਿਓ ਬੇਲਣੇ ਤੇ। ਅੱਛਾ ਜੀ। ਉਹਨੂੰ ਫਿਰ ਬੇਲਣੇ ਜੋੜਿਆ। ਅੱਛਾ ਜੀ। ਜਿਲੇ ਬੇਲਣੇ ਜੋੜਿਆ ਬਾਵਾ ਡੰਡਾ ਮਗਰ ਫੇਰਿਆ। ਅੱਛਾ ਜੀ। ਤੇ ਫੇਰਿਆ ਤੇ ਖੋਤੇ ਨੇ ਕਿਹਾ ਲੈ ਵੇ ਮਸ਼ਵਰਾ ਦੇਣੇ ਵਾਲਾ ਵੀ ਮੈਂ ਤਾਂ ਫਸ ਗਿਆ। ਅੱਛਾ ਜੀ। ਆ ਗਏ ਘਰ। ਅੱਛਾ ਜੀ। ਤੇ ਖੋਤਾ ਜਿਹੜਾ ਕਹਿਣੇ ਨੂੰ ਖੋਤਾ ਆ, ਹਾਂਜੀ। ਖੋਤਾ ਢੱਗੇ ਨੂੰ ਕਹਿੰਦਾ ਕਿ ਬਹੁਤ ਵਈ ਅੱਜ ਤਾਂ ਨਾ ਬੜਾ ਬੁਰਾ ਹਾਲ ਤੇਰਾ ਹੋ ਜਾਣਾ। ਕੀ ਹੋਣਾ? ਹਾਂਜੀ। ਕਿ ਸੁਦਾਗਰ ਨੇ ਕਿਹਾ ਕਿ ਕਸਾਈ ਨੂੰ ਸੱਦ ਕੇ ਤੇ ਇਹਨੂੰ ਜਬਾ ਕਰਾ ਦਿਓ। ਅੱਛਾ ਜੀ। ਕਿ ਹਲਾਲ ਕਰ ਦਿਓ ਇਹਨੂੰ। ਅੱਛਾ ਜੀ। ਕਿ ਅਸੀਂ ਢੱਗਾ ਹੋਰ ਲੈ ਆਵਾਂਗੇ। ਹਾਂਜੀ। ਉਹ ਢੱਗਾ ਵਿਚਾਰਾ ਭੋਲਾ ਭਕਾਲਾ, ਉਹ ਕਹਿੰਦਾ ਹੁਣ ਮੈਂ ਕੀ ਕਰਾਂ। ਹਾਂ। ਜਿੰਨੇ ਸੁਦਾਗਰ ਆਵੇ ਨਾ, ਖੋਤਾ ਕਹਿੰਦਾ ਮੁਲਾਜ਼ਮ ਆਉਣ, ਖੋਤਾ ਕਹਿੰਦਾ ਹਾਂ ਕਿ ਉਸ ਵੇਲੇ ਤੂੰ ਬੜਕਾ ਮਾਰਨਾ ਪਈ, ਸਿੰਘਾਂ ਨਾਲ ਮਿੱਟੀ ਪੱਟਣ ਲੱਗ ਪਈ। ਹਾਂ ਫੇ ਮਾਲਕ ਨੂੰ ਪਤਾ ਲੱਗੇ ਠੀਕ ਹੋ ਗਿਆ। ਲੱਗੇ ਵੀ ਠੀਕ ਆ। ਉਹਨੇ ਕਿਹਾ ਅੱਛਾ ਜੀ। ਠੀਕ ਆ। ਖੋਤੇ ਨੇ ਕਿਹਾ ਮੇਰੀ ਤਾਂ ਜਾਨ ਛੁੱਟੇ ਨਾ। ਹਾਂ ਮੈਂ ਤਾਂ ਮਸ਼ਵਰਾ ਦੇ ਕੇ ਫਸ ਗਿਆ। ਮੈਂ ਤਾਂ ਫਸ ਗਿਆ। ਉਹ ਸੁਦਾਗਰ ਨੇ ਉਹ ਵੀ ਗੱਲ ਸਮਝ ਲਈ। ਅੱਛਾ ਜੀ। ਉਹ ਚਰਿੰਦਿਆਂ ਬਰਿੰਦਿਆਂ ਦੀ ਗੱਲਾਂ ਸਮਝ ਲੈਂਦਾ। ਜਾਨਵਰਾਂ ਨੂੰ ਰੱਖਣ ਵਾਲਿਆਂ ਨੂੰ ਪਤਾ ਹੁੰਦਾ ਸੀ ਸਾਰਾ ਹੀ। ਤੇ ਉਹਨੇ ਉਹ ਵੀ ਸੁਣ ਲਈ। ਉਹਨੇ ਢੱਗੇ ਨੇ ਇਦਾਂ ਕੀਤੀ, ਸਵੇਰਾ ਹੋਇਆ ਤੇ ਮਾਰ ਬੜਕਾ ਮਾਰੇ, ਰਸਤੇ ਤੜਾਵੇ। ਸੁਦਾਗਰ ਨੇ ਕਿਹਾ ਜੀ ਹੁਣ ਨਾ ਇਹਨੂੰ ਢੱਗੇ ਨੂੰ ਲੈ ਜਾਓ। ਅੱਛਾ ਜੀ। ਢੱਗਾ ਚਲਾ ਗਿਆ। ਹਾਲ ਬੋਣ ਚਲ ਗਏ। ਉਜਰਤ ਰੱਬ ਦੀ ਐਸੀ ਹੋਈ ਕਿ ਸੁਦਾਗਰ ਦੀ ਬੀਵੀ ਕਹਿਣ ਲੱਗੀ ਵੀ ਦੱਸ ਤੂੰ ਹੱਸਦਾ ਕਿਉਂ? ਹਾਂਜੀ। ਉਹ ਕਹਿੰਦਾ ਮੈਂ ਹੱਸਦਾ ਹੋਵਾਂ ਚਾਹੇ ਰੋਂਦਾ ਹੋਵਾਂ ਤੈਨੂੰ ਕੀ, ਨਾ ਪੁੱਛਿਆ ਕਰ। ਅੱਛਾ ਉਹ ਇਹਨਾਂ ਦੀਆਂ ਗੱਲਾਂ ਸੁਣ ਕੇ ਹੱਸਦਾ ਸੀ। ਉਹ ਹੱਸਦਾ ਸੀ ਵੀ ਦੇਖੋ ਜਾਨਵਰ ਵੀ ਜਾਨਵਰਾਂ ਨੂੰ, ਇਹ ਵੀ ਫਰਾਡੀਏ ਆ। ਇਹ ਬੰਦਿਆਂ ਨੇ ਤਾਂ ਬੰਦਿਆਂ ਨੂੰ ਸਿਖਾ ਲੈਣਾ। ਖੋਤਾ ਹੀ ਦੇਖ ਲੈ ਢੱਗੇ ਵਿਚਾਰੇ ਨੂੰ ਨਾ, ਇਹ ਖੋਤਾ ਹੀ ਗੱਲਾਂ ਸਿਖਾਈ ਜਾਂਦਾ, ਪੁੱਠੇ ਰਸਤੇ ਪਾਉਂਦਾ ਹੈ। ਅੱਛਾ ਜੀ। ਹੱਸਦਾ ਇਸ ਕਰਕੇ ਸੀ। ਉਹਦੇ ਮੁਰਸ਼ਿਦ ਨੇ ਦੱਸਿਆ ਸੀ ਕਿ ਜੇ ਸਾਰਾ ਹੀ ਭੇਦ ਦਿੱਤਾ ਤੇਰੇ ਕੋਲ ਹੁਨਰ ਕੋਈ ਨਹੀਂ ਰਹਿ ਜਾਣਾ। ਅੱਛਾ ਅੱਛਾ ਅੱਛਾ। ਸੁਦਾਗਰ ਨੂੰ ਤੇ ਸਾਰਾ ਭੇਦ ਨਹੀਂ ਦੇਈਦਾ ਹੁੰਦਾ। ਹਾਂ ਸਾਰਾ ਭੇਦ ਨਹੀਂ ਆਪਣਾ ਦੇਈਦਾ। ਅੱਛਾ ਜੀ। ਨਹੀਂ ਤੈਨੂੰ ਖਬਰ ਕੋਈ ਨਹੀਂ ਮਿਲਣੀ। ਅੱਛਾ ਜੀ। ਅੱਛਾ ਜੀ। ਉਹਦੀ ਬੀਵੀ ਕਹਿੰਦੀ ਦੱਸ ਕਿਉਂ ਹੱਸਦਾ ਆ? ਸੁਦਾਗਰ ਦੀ ਬੀਵੀ ਕਹਿੰਦੀ। ਅੱਛਾ ਜੀ। ਸੁਦਾਗਰ ਕਹਿੰਦਾ ਕਿ ਤੂੰ ਕਿਉਂ ਵਹਿਮ ਕਰਦੀ ਆ? ਹੱਸਦਾ ਮੈਂ ਕਿਸੇ ਗੱਲ ਤੇ ਵੀ ਹੱਸ ਸਕਦਾ। ਉਹਨੇ ਕਿਹਾ ਜੇ ਤੂੰ ਮੈਨੂੰ ਦੱਸਣਾ ਨਹੀਂ ਨਾ ਤੇ ਮੈਂ ਫਰਾਹਾ ਲੈ ਕੇ ਮਰਨ ਲੱਗੀ। ਇੱਥੇ ਰੱਖ। ਅੱਛਾ ਹੁਣ ਸੁਦਾਗਰ ਨੂੰ ਬੜੀ ਪਰੇਸ਼ਾਨੀ। ਉਹ ਨੱਸ ਕੇ ਜਾਵੇ, ਬੀਵੀ ਉਹਦੀ ਸੁਦਾਗਰ ਦੀ, ਤੇ ਅੰਦਰ ਰੱਸਾ ਲਮਕਾਵੇ ਤਾਂ ਫਰਾਹਾ ਲੈਣ ਚਲ ਜਾਇਆ ਕਰੇ। ਅੱਛਾ ਜੀ। ਹੁਣ ਸੁਦਾਗਰ ਨੱਠੇ ਉਹਨੂੰ ਛਡਾਵੇ, ਜੇ ਦੱਸਦਾ ਤਾਂ ਵੀ ਮਰਦਾ, ਨਹੀਂ ਦੱਸਦਾ ਤਾਂ ਵੀ ਮਰਦਾ। ਹਾਂ ਜੇ ਦੱਸਦਾ ਤੇ ਉਸਤਾਦਾਂ ਦੀ ਗੱਲ ਦਾ ਮੁਨਕਰ ਹੁੰਦਾ। ਹਾਂਜੀ। ਫਿਰ ਉਹਨੂੰ ਬਲੈਤ ਦੀ ਖਬਰ ਨਹੀਂ ਕੋਈ ਵੀ ਆਉਣੀ, ਜਾਨਵਰਾਂ ਦਾ ਪਤਾ ਨਹੀਂ ਲੱਗਣਾ। ਅੱਛਾ ਜੀ। ਅੱਲਾ ਦੀ ਕੁਦਰਤ ਐਸੀ ਹੋਈ ਨਾ ਕਿ ਇੱਕ ਰੱਖਿਆ ਸੀ ਕੁੱਕੜ। ਅੱਛਾ ਜੀ। ਇੱਕ ਰੱਖਿਆ ਸੀ ਕੁੱਤਾ। ਅੱਛਾ ਜੀ। ਤੇ ਕੁੱਕੜ ਕਹਿੰਦਾ ਵੀ ਕੁੱਤਿਆ ਅੱਜ ਸਾਡੇ ਸੁਦਾਗਰ ਦੇ ਤਾਂ ਲੜਾਈ ਪੈ ਗਈ। ਅੱਛਾ ਜੀ। ਉਹਨੇ ਕੁੱਤਾ ਕਹਿੰਦਾ ਹਾਂ ਵੀ ਕੀ ਹੋ ਗਿਆ, ਹੁਣ ਕੀ ਬਣੂਗਾ? ਸੁਦਾਗਰ ਦੀ ਬੁੱਢੀ ਕਹਿੰਦੀ ਆ ਕਿ ਜੇ ਮੈਨੂੰ ਨਾ ਦੱਸਣਾ ਨਹੀਂ ਤਾਂ ਮੈਂ ਤੇਰੇ ਘਰ ਮੈਂ ਫਰਾਹਾ ਲੈ ਕੇ ਮਰ ਜਾਣਾ। ਅੱਛਾ ਜੀ। ਤੇ ਕੁੱਕੜ ਕਹਿੰਦਾ ਕਿ ਜੇ ਉਹ ਮਰਦੀ ਆ ਨਾ ਕਿ ਸੁਦਾਗਰ ਅੱਛਾ ਹੋਵੇ ਨਾ, ਉਹ ਫਰਾਹਾ ਆਪ ਬੰਨ ਕੇ ਤਾਂ ਕਵੇ ਆ ਮੈਂ ਤੈਨੂੰ ਲਟਕਾਵਾਂ। ਅੱਛਾ। ਸੁਦਾਗਰ ਨੇ ਉਹ ਵੀ ਗੱਲ ਸੁਣ ਲਈ। ਅੱਛਾ ਜੀ। ਸੁਦਾਗਰ ਕਹਿੰਦਾ ਸਮਝਾ ਹਟਿਆ, ਨਹੀਂ ਸਮਝੀ। ਉਹਨੇ ਰੱਸਾ ਤਾਂ ਟੰਗਿਆ, ਕਹਿੰਦਾ ਬਾਹੋਂ ਫੜੀ, ਕਹਿੰਦਾ ਆ ਤੂੰ ਕਿਉਂ ਔਖੀ ਹੋ ਕੇ ਫਰਾਹਾ ਲੈਣਾ? ਮੈਂ ਤੈਨੂੰ ਬਣਾ ਕੇ ਦਿੰਦਾ, ਤੈਨੂੰ ਫਰਾਹਾ ਆਪਣੇ ਹੱਥੀ ਦੂੰਗਾ। ਅੱਛਾ ਜੀ। ਸੁਦਾਗਰ ਤੇਜ ਹੋ ਗਿਆ। ਅੱਛਾ ਜੀ। ਉਹਨੇ ਕਿਹਾ ਮੈਂ ਤੇ ਨਹੀਂ ਇਹ ਗੱਲ ਹੋਣੀ, ਮੈਂ ਤੈਨੂੰ ਹੁਣ ਫਰਾਹਾ ਐਸੇ ਬਕਤ ਦੇਣਾ। ਹਾਂ ਵੀ ਤੂੰ ਭੱਜੀ ਜਾਨੀ ਹੈ, ਫਿਰ ਆ ਜਾਨੀ ਹੈ। ਮੈਂ ਫੇਰ ਨੱਠ ਜਾਇਆ ਕਰੇ, ਉਹ ਫੇਰ ਉਹ ਫੜ ਲਿਆ ਕਰੇ। ਅੱਛਾ ਜੀ। ਅਖੀਰ ਜੀ ਉਹਨੇ ਮਾਫੀ ਮੰਗ ਲਈ। ਉਹਨੇ ਕਿਹਾ ਮੈਂ ਮੁੜ ਕੇ ਏਦਾਂ ਨਾ ਕਰੂੰਗੀ, ਮੈਨੂੰ ਨਾ ਫਰਾਹਾ ਦੇ। ਅੱਛਾ ਜੀ।
ਉਹ ਡਰ ਗਈ। ਡਰ ਗਈ। ਅੱਛਾ ਜੀ। ਅੱਲਾ ਦੀ ਕੁਦਰਤ ਐਸੀ ਹੋਈ, ਸੁਦਾਗਰ ਦੇ ਆ ਗਏ ਪ੍ਰਾਹੁਣੇ। ਅੱਛਾ ਜੀ। ਪ੍ਰਾਹੁਣੇ ਆ ਗਏ ਤਾਂ ਸੁਦਾਗਰ ਕਹਿੰਦਾ ਕਿ ਜਾਓ ਬਈ ਮੁਲਾਜ਼ਮਾਂ ਨੂੰ, ਕਹਿੰਦਾ ਮੁਰਗੇ ਨੂੰ ਫੜ ਕੇ ਲਿਆਓ, ਅੱਛਾ ਜੀ। ਹਲਾਲ ਕਰੀਏ। ਹਾਂ ਤੇ ਮੁਰਗਾ ਕੁੱਤੇ ਨੂੰ ਕਹਿਣ ਲੱਗਾ ਹਾਂ ਕਿ ਲੈ ਵੀ ਦੇਖ ਲੈ, ਜੇ ਮੈਂ ਭਲਾ ਕੀਤਾ ਸੀ, ਉਹਦੀ ਬੀਵੀ ਨਾਲ ਆ ਕੁਛ ਕਰਾਇਆ ਸੀ, ਅੱਜ ਮੇਰੇ ਵੀ ਗਲ ਛੁਰੀ ਚੱਲਣ ਲੱਗੀ ਆ। ਹਾਂ ਕੁੱਤੇ ਨੇ ਕਿਹਾ ਕੋਈ ਫਿਕਰ ਨਾ ਕਰ, ਹਾਂ ਤੂੰ ਇੱਕ ਦੀਵਾਰ ਅੜਾਰੀ ਮਾਰ ਕੇ ਟੱਪ, ਦੂਸਰੀ ਟੱਪ, ਹੂੰ ਤੇ ਗਾਂ ਮੇਰਾ ਕੰਮ ਜਾਂ ਮੇਰੇ ਅੱਲਾ ਦਾ। ਹਾਂ ਉਹਨੇ ਮੁਰਗੇ ਨੇ ਨਾ, ਉਹ ਲੱਗੇ ਫਣ, ਇੱਕ ਕੰਧ ਟੱਪਿਆ, ਦੂਸਰੀ ਟੱਪਿਆ, ਅੱਛਾ ਜੀ। ਛਾਲਾ ਉੱਡਦਾ ਉੱਡਦਾ ਕਿਤੇ ਗਿਆ, ਤੇ ਉਹ ਕੁੱਤੇ ਨੇ ਖੰਭੋਂ ਫੜਿਆ, ਅੱਛਾ ਫੜ ਜੀ। ਕੇ ਤੁਹਾਨੂੰ ਜੰਗਲ ਨੂੰ ਲੈ ਗਿਆ। ਅੱਛਾ ਜੀ। ਜਿਲੇ ਜੰਗਲ ਨੂੰ ਲੈ ਗਿਆ, ਜੰਗਲ ਦੇ ਉੱਤੇ ਲਿਜਾ ਕੇ ਤਾਂ ਕਹਿੰਦਾ ਲੈ ਵੀ ਆ ਡਾਰੀ ਮਾਰ ਕੇ ਨਾ ਹਾਂ ਇਹਦੇ ਉੱਤੇ ਬੈਠ ਆਰਾਮ ਨਾਲ, ਦਰਖਤ ਦੀ ਛਾਲ। ਦਰਖਤ ਦੀ ਸ਼ਾਖ ਤੇ, ਅੱਛਾ ਜੀ। ਕਿ ਜੇ ਤੈਨੂੰ ਕੋਈ ਮੁਸ਼ਕਲ ਬਣੇ ਨਾ, ਮੈਂ ਚੱਲਾਂ ਹੁਣ ਸੁਦਾਗਰ ਕੋਲ, ਅੱਛਾ ਕਿ ਜੀ। ਦੇਖਾਂ ਪ੍ਰਾਹੁਣੇ ਚੱਲ ਗਿਆ ਕਿ ਇੱਥੇ ਹੀ ਆ, ਅੱਛਾ ਜੀ। ਕਿ ਮੈਂ ਉਹਦਾ ਵੀ ਪਤਾ ਕਰ ਆਵਾਂ। ਅੱਛਾ ਜੀ। ਅਤੇ ਜਿਲੇ ਤੈਨੂੰ ਕੋਈ ਮੁਸ਼ਕਲ ਆਵੇ ਤਾਂ ਤੂੰ ਵਾਂਗ ਦੇ ਦੇ, ਡਰੀ ਨਾ, ਅੱਛਾ ਜੀ। ਮੈਂ ਤੇਰੇ ਕੋਲ ਹਾਜ਼ਰਾਂ, ਨਾਲੇ ਮੈਂ ਰੋਟੀ ਲੈਵਾਂ, ਨਾਲ ਤੇਰੇ ਲਈ ਵੀ ਲੈਵਾਂ, ਆਪ ਵੀ ਖਾ। ਅੱਛਾ ਜੀ। ਹੁਣ ਨਾ ਉਹਨੇ ਦੇਖਿਆ ਕੁੱਤਾ ਉੱਥੇ ਪਹੁੰਚ ਗਿਆ ਤੇ ਰੋਟੀ ਲੈਣ ਗਿਆ, ਖਾਣ ਗਿਆ, ਤੇ ਇੱਕ ਆ ਗਿਆ ਗਿੱਦੜ। ਅੱਛਾ ਜੀ। ਗਿੱਦੜ ਹੈ ਨਾ, ਉਹ ਕਰੇ ਨਾ, ਮੌਲਵੀ ਸਾਹਿਬ, ਕਾਰੀ ਸਾਹਿਬ, ਹਾਂਜੀ। ਅਜ਼ਾਨ ਦਾ ਵਕਤ ਹੋ ਗਿਆ, ਤੁਸੀਂ ਅਜ਼ਾਨ ਵੀ ਨਹੀਂ ਦਿੰਦੇ। ਅੱਛਾ ਜੀ। ਉਹ ਵਿਚਾਰਾ ਨਾ ਏਦਾਂ ਲੁਕਦਾ ਲੁਕਦਾ ਨਾ, ਡਿੱਗਦਾ ਡਿੱਗਦਾ, ਹਾਂ ਤੇ ਉਹ ਸ਼ਾਖਾਂ ਦੇ ਵਿੱਚ ਲੁਕੀ ਜਾਵੇ ਕੁੱਕੜ। ਹਾਂ ਤੇ ਉਹ ਕਵੇ ਥੱਲੇ ਆ ਕੇ ਉਹ ਨਮਾਜ਼ ਕਹਿੰਦਾ ਪੜਾਓ। ਥੱਲੇ ਆ ਕੇ ਜਮਾਤ ਦਾ ਟਾਈਮ ਆ, ਜਮਾਤ ਕਰਾਵੋ। ਅੱਛਾ ਜੀ। ਗਿੱਦੜ ਹੂੰ ਉਹ ਕਦੀ ਇੱਧਰ ਜੜਾਂ ਨੂੰ ਪੱਟੇ ਪੈਰਾਂ ਨਾਲ, ਕਦੀ ਇੱਧਰ ਪੱਟੇ, ਚੜਨ ਜੋਗਾ ਤਾਂ ਹੈ ਨਹੀਂ ਸੀ ਗਿੱਦੜ। ਹਾਂਜੀ। ਉਹ ਕੁੱਕੜ ਨੂੰ ਸਤਾਉਣ ਲੱਗ ਪਿਆ। ਅੱਛਾ। ਹੁਣ ਕੁੱਕੜ ਦਾ ਨਾ ਏਦਾਂ ਧਿਆਨ ਪਿਆ, ਹਾਂ। ਤੇ ਅੱਗੇ ਨਾ ਕੁੱਤਾ ਰੋਟੀ ਲੈ ਕੇ ਨੱਠਾ ਆਉਂਦਾ। ਅੱਛਾ ਜੀ। ਜਿਲੇ ਨੱਠਾ ਦੂਰ ਕਿਤੇ ਆਉਂਦਾ ਤਾਂ ਕੁੱਕੜ ਨੇ ਉੱਚੀ ਦੇਣੀ ਵਾਂਗ ਦੇਤੀ, ਅੱਛਾ ਜੀ। ਤੇ ਕੁੱਤੇ ਨੂੰ ਵੀ ਪਤਾ ਲੱਗ ਗਿਆ ਕਿ ਮੁਰਗੇ ਨੂੰ ਕੋਈ ਨਾ, ਕੁੱਕੜ ਨੂੰ ਕੋਈ ਪਰੇਸ਼ਾਨੀ ਆ ਗਈ। ਅੱਛਾ ਜੀ। ਕੁੱਤਾ ਫੁੱਲ ਸਪੀਡ ਨੱਠਿਆ, ਹਾਂਜੀ। ਤੇ ਅੱਗੇ ਨਾ ਮੁਰਗਾ ਕਹਿੰਦਾ ਆ ਕਿ ਆ ਗਏ ਸਾਡੇ ਹੁਣ ਵੱਡੇ ਜਮਾਤ ਕਰਾਉਣੇ ਵਾਲੇ। ਅੱਛਾ ਜੀ। ਤੇ ਹੁਣ ਹਨਾ ਜਮਾਤ ਕਰਾਉਂਦੇ ਆ। ਜਿਲੇ ਗਿੱਦੜ ਨੇ ਦੇਖਿਆ ਨਾ ਕੁੱਤਾ, ਹਾਂ। ਮੋਰੇ ਮੋਰੇ ਕੁੱਤਾ, ਮੋਰੇ ਮੋਰੇ ਗਿੱਦੜ ਤਾਂ ਮਗਰ ਮਗਰ ਕੁੱਤਾ, ਅੱਛਾ ਤੇ ਜੀ। ਉੱਤੇ ਦਰਖਤ ਦੇ ਨਾ ਜਿਹੜਾ ਸੀਗਾ ਮੁਰਗਾ, ਉਹ ਵਾਂਗਾ ਤੇ ਵਾਂਗਾ ਦੇਈ ਜਾਵੇ। ਅੱਛਾ ਜੀ। ਉਹ ਨੱਠਿਆ ਨੱਠਿਆ ਜਾ ਕੇ ਨਾ ਕਿਤੇ ਗਿੱਦੜੀ ਦੀ ਖੁੱਡ ਵਿੱਚ ਵੜ ਗਿਆ। ਅੱਛਾ ਜੀ। ਜਿਲੇ ਖੁੱਡ ਵਿੱਚ ਵੜ ਗਿਆ, ਉਹ ਕਹਿੰਦੀ 70 ਉਹ 70, ਉਹਨੇ ਬੱਚੇ ਦਿੱਤੇ ਹੋ ਸੀ। ਅੱਛਾ ਜੀ। 70 ਉਹ 70, ਹਾਂ। ਕਹਿੰਦਾ ਸਾਲੀ 70 ਦੀ ਪਿੱਛੇ ਸ਼ਰਾ ਦਾ ਜੋਰ। ਉਹ ਗਿੱਦੜ ਉੱਥੇ ਜਾ ਕੇ ਗਿੱਦੜੀ ਨੇ ਤੋੜ ਤੋੜ ਕੇ ਖਾਦਾ, ਤੇ ਗਿੱਦੜ ਉੱਥੇ ਲੁਕਿਆ, ਅਤੇ ਉਹਨੂੰ ਫੜਿਆ ਕੁੱਤੇ ਨੇ, ਹਾਂ। ਫੜ ਕੇ ਤਾਂ ਵਾਪਸ ਘਰ ਲਿਆਂਦਾ। ਅੱਛਾ ਜੀ। ਤੇ ਮੇਰਾ ਮਕਸਦ ਇਹ ਆ ਕਿ ਔਰਤਾਂ ਆਪਣੇ ਬੰਦਿਆਂ ਦੇ ਨਾਲ ਜਰਿਆ ਨਾ ਕਰਿਆ ਕਰਨ। ਆਪ ਕੇ ਕੋਈ ਚੀਜ਼ ਦੱਸਣ ਵਾਲੀ ਹੁੰਦੀ ਹੈ, ਕੋਈ ਨਹੀਂ ਦੱਸਣ ਵਾਲੀ। ਸਾਰੇ ਭੇਤ ਨਾ ਲਿਆ ਕਰੋ, ਹਾਂਜੀ। ਕਿ ਤੁਸੀਂ ਘਰ ਵਿੱਚ ਫਸਾਦ ਨਾ ਕਰਿਆ ਕਰੋ। ਕਿ ਛੋਟੀ ਛੋਟੀ ਗੱਲ ਤੋਂ ਫਸਾਦ ਨਹੀਂ ਪਾਉਣਾ ਚਾਹੀਦਾ, ਬੰਦੇ ਦੀ ਮਜਬੂਰੀ ਵੀ ਸਮਝਣੀ ਚਾਹੀਦੀ ਆ। ਹਾਂਜੀ। ਤੇ ਬਾਕੀ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਦੁਆਵਾਂ ਵਿੱਚ ਯਾਦ ਰੱਖਿਓ। ਅੱਲਾ ਹਾਫਿਜ਼।